ਬਹੁਤ ਤਰਾਸਦੀ ਵਾਲੀ ਗੱਲ ਹੈ ਕਿ ਜਦੋਂ ਕਿਸੇ ਮਾਰਸ਼ਲ ਕੌਮ ਨੂੰ, ਜਿਸ ਕੌਮ ਨੇ ਪੰਜਾਬ ਵਾਸਤੇ, ਭਾਰਤ ਦੀ ਆਜ਼ਾਦੀ ਵਾਸਤੇ 90% ਕੁਰਬਾਨੀਆਂ ਕੀਤੀਆਂ ਹੋਣ, ਤਾਂ ਉਸ ਦੇ ਇਤਿਹਾਸ ਨੂੰ ਟਾਰਗੇਟ ਕੀਤਾ ਜਾਵੇ। ਅਕਾਲੀ ਦਲ ਆ, ਕਾਂਗਰਸ ਹੈ, ਦੋਨਾਂ ਨੂੰ ਦੋਸ਼ੀ ਮੰਨਦੇ ਹੋ ਜਾਂ ਇਕੱਲੇ ਕਾਂਗਰਸੀ ਹੈ? ਆ ਕਿਤਾਬ ਤੇਰੇ ਆਕੇ ਬਾਦਲ ਦੇ ਟਾਈਮ ਤੇ ਇਹ ਪਬਲਿਸ਼ ਹੋਈ ਆ। ਬੇਸ਼ੱਕ ਤੂੰ ਬੀਜੇਪੀ ਚਲੇ ਗਿਆ, ਪਰ ਤੈਨੂੰ ਬਾਦਲਾਂ ਨੇ ਵੀ ਉਦੋਂ ਅਕਾਲੀ ਦਲ ਚ ਹੁੰਦਿਆ ਹੋਇਆ ਬੀਜੇਪੀ ਦੀ ਟਿਕਟ ਤੇ ਇਲੈਕਸ਼ਨ ਲੜਾਈ ਸੀ। ਜਦੋਂ ਬਾਬਾ ਜੀ ਪ੍ਰਸ਼ਾਦਾ ਛਕ ਰਹੇ ਆ, ਮਿੱਸੇ ਪ੍ਰਸ਼ਾਦੇ ਛਕ ਰਹੇ ਆ, ਤੇ ਖੁਸ਼ ਹੋ ਕੇ ਮਾਤਾ ਜੀ ਨੂੰ ਜਦੋਂ ਵਰ ਦੇ ਰਹੇ ਨੇ, ਲਿਖਿਆ ਸੰਬਤ 16 ਸੈ ਭੈ 51 ਉੱਪਰ ਜਾਨ, ਅੱਸੂ ਦਿਨ 21ਵੀਂ ਬੁੱਢੇ ਬਚਨ ਬਖਾਨ, ਤਿਸੀ ਛਿਣਕ ਮਾਤਾ ਉਧਰ ਕੀਨੋ ਪੌਣ ਨਿਵਾਸ, ਮਾਤਾ ਮਨ ਹਰਕਤ ਪਈ ਜਿਤ ਮੈਂ ਬੜਿਓ ਉਲਾਸ। ਅੱਗੇ ਬਹੁਤ ਕੁਝ ਲਿਖਿਆ। ਉਹਦਾ ਪੈਣ ਦਾ ਭਾਵ ਇਹ ਆ ਕਿ ਜਦੋਂ ਮਾਤਾ ਜੀ ਨੂੰ ਵਰ ਦਿੱਤਾ ਤੇ ਮਾਤਾ ਜੀ ਦਾ ਪੇਟ ਉਸੇ ਟਾਈਮ ਤੇ ਗਰਭਵਤੀ ਔਰਤ ਵਰਗਾ ਹੋ ਗਿਆ ਤੇ ਮਾਤਾ ਜੀ ਬੜੇ ਖੁਸ਼ ਹੋਏ। ਗੁਰੂ ਜੀ ਨੂੰ ਪਤਾ ਲੱਗਾ, ਬੜੇ ਖੁਸ਼ ਹੋਏ ਤੇ ਅਗਲੇ ਪੰਨਿਆਂ 'ਚ ਲਿਖਿਆ ਹੈ ਕਿ ਫਿਰ ਬਹੁਤ ਗੁਰੂ ਜੀ ਨੇ ਲੋਕਾਂ ਨੂੰ ਦਾਨ ਦਸ਼ਨਾ ਦਿੱਤੀ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦਰਬਾਰ ਜਿਹੜਾ ਉਹ ਲਾਹੌਰ ਕਾਜੀ ਦੇ ਘਰ ਦੇ ਕੋਲ ਲੱਗਿਆ। ਕਾਜੀ ਦੀ ਪੁੱਤਰੀ ਕੌਲਾਂ ਜਿਹੜੀ ਆ ਉਹ ਬਾਰੀ ਖੋਲ ਕੇ ਤੇ ਉਧਰ ਵੇਖ ਰਹੀ ਆ ਤੇ ਉਸ ਟਾਈਮ ਦੇ ਉੱਤੇ ਗੁਰੂ ਸਾਹਿਬ ਕੌਲਾਂ ਨੂੰ ਸੰਬੋਧਨ ਹੋ ਕੇ ਕੀ ਕਹਿੰਦੇ ਆ? ਕੌਲਾਂ ਨੂੰ ਕਹਿੰਦੇ ਆ ਵੀ ਕਾਜੀ ਪੁੱਤਰੀ ਕੌਲਾਂ ਨਾਮ, ਸੱਸ ਬਦਨੀ ਸੂਰਤ ਅਬਰਾਹਮ, ਕਾਜੀ ਧਾਮ ਨਿਕਟ ਗੁਟ ਡੇਰਾ, ਅਟਾ ਝਰੋਖੇ ਬੈਠ ਸੋ ਹੀਰਾ, ਸ੍ਰੀ ਗੁਰੂ ਤਾਕੋ ਕਹਾ ਸੁਨਾਏ, ਸਿੱਖ ਸੰਗਤ ਬੈਠੇ ਗੁਣ ਗਾਏ, ਤੋਹੇ ਦੇਖ ਸਭ ਕਾ ਮਨ ਮੋਹੇ, ਦੈ ਕਵਾੜ ਬਾਰੀ ਨਾ ਜੋ ਹੈ। ਭਾਵ ਇੱਥੇ ਅਕਾਲ ਪੁਰਖ ਦੀ ਉਸਤਤ ਹੋ ਰਹੀ ਆ, ਪਰ ਤੇਰੀ ਸੂਰਤ ਵੱਲ ਵੇਖ ਕੇ ਸਿੱਖਾਂ ਦਾ ਮਨ ਨਹੀਂ ਲੱਗ ਰਿਹਾ ਤੇ ਤੂੰ ਬਾਰੀ ਬੰਦ ਕਰ ਦੇ। जब हर मरा उस वक्त बड़े बेटे की उम्र 15 वर्ष और छोटे की 6 वर्ष की, लेकिन बड़े बेटे को गद्दी नहीं दी क्योंकि वो नौकरानी के पेटो था। लानत है इन्होंने लोगों दे जिन्होंने एक किताब पब्लिश की है। तेग बहादुर हंसी के पास जंगलों में लुक के रहता था, चोरों डकैतों सरकार के बागियों को पनाह देता था। जब सरकार को पता चला पकड़ के ले गए, कत्ल कर दिया। आगे लिखा गोविंद ने पुत्रों के वियोग में आत्महत्या करी थी। एक किताब श्रोमणी कमेटी पब्लिश कर दिया। ਇਹਦੇ ਵਿੱਚ ਦੱਸਿਆ ਮੈਂ ਵੀ ਇਹ ਖਰੜਾ ਬਾਦਲ ਕੋਲ ਆਇਆ, ਬਾਦਲ ਨੇ ਆਪਣੇ ਚਹੇਤੇ ਨੂੰ ਸ਼੍ਰੋਮਣੀ ਕਮੇਟੀ 'ਚ ਉੱਥੇ ਦਿੱਤਾ। ਇਹ 1999 ਵਿੱਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਬਾਦਲ ਦੇ ਹੁਕਮਾਂ ਤੇ ਸ਼੍ਰੋਮਣੀ ਕਮੇਟੀ 'ਚ ਬੈਠਾ ਉਹਦਾ ਤਲੇ ਚੱਟ ਉਹ ਕਿਤਾਬ ਨੂੰ ਆਪ ਪਬਲਿਸ਼ ਕਰਾਉਂਦਾ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪੰਜਾਬ ਪਹਿਲਾਂ ਹੀ ਅਜਿੱਤ ਸੀ ਔਰ ਭਵਿੱਖ ਦੇ ਵਿੱਚ ਵੀ ਅਜਿੱਤ ਰਹੇਗਾ। ਗੁਰੂ ਸਾਹਿਬ ਜੀ ਦੇ ਫਲਸਫੇ ਦੇ ਸਦਕਾ ਇੱਥੇ ਅਹਿਮਦ ਸ਼ਾਹ ਦੁਰਾਨੀ ਵਰਗੀਆਂ ਜ਼ਾਬਰਾਨਾ ਹਕੂਮਤਾਂ ਚੜ੍ਹ ਕੇ ਆਉਂਦੀਆਂ ਰਹੀਆਂ ਨੇ, ਪਰ ਉਹ ਜ਼ਾਬਰਾਨਾ ਹਕੂਮਤਾਂ ਖਾਲਸਾਈ ਜਾਹੋ ਜਲਾਲ ਦਾ ਸਦਕਾ ਵਾਪਸ ਵੱਲ ਨੂੰ ਹਾਰਾਂ ਪ੍ਰਾਪਤ ਕਰਕੇ ਪਰਤਦੀਆਂ ਰਹੀਆਂ ਨੇ। ਮੌਜੂਦਾ ਸਮੇਂ ਦੇ ਵਿੱਚ ਵੀ ਸਿੱਖ ਇਤਿਹਾਸ ਦੇ ਉੱਪਰ ਬਹੁਤ ਵੱਡੇ ਮਾਰੂ ਹਮਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਾਹੀਂ ਕੀਤੇ ਜਾ ਰਹੇ ਨੇ। ਮੇਰੇ ਹੱਥ ਦੇ ਵਿੱਚ 12ਵੀਂ ਜਮਾਤ ਦੀ ਪੁਸਤਕ ਦੇਖ ਸਕਦੇ ਹੋ, ਹਿਸਟਰੀ ਆਫ ਪੰਜਾਬ। ਇਸ ਕਿਤਾਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜਾ ਹੈ ਹਿੰਦੂ ਧਰਮ ਦੇ ਪ੍ਰਚਾਰਕ ਦੱਸਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਅਸੀਂ ਕੋਈ ਵੱਖਰਾ ਧਰਮ ਨਹੀਂ ਚਲਾਇਆ, ਉਹਨਾਂ ਨੇ ਵੱਖਰਾ ਕੋਈ ਗ੍ਰੰਥ ਨਹੀਂ ਰਚਿਆ, ਉਹਨਾਂ ਨੇ ਜਾਤ ਪਾਤ ਦਾ ਖੰਡਨ ਨਹੀਂ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਦਾਰ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਇੱਕ ਪੱਕਾ ਮੋਰਚਾ ਲਗਾਇਆ ਗਿਆ ਹੈ। ਬਲਦੇਵ ਸਿੰਘ ਸਿਰਸਾ ਦੇ ਨਾਲ ਗੱਲਬਾਤ ਕਰਾਂਗੇ। तमाम ਜਿਹੜੇ ਸਿੱਖ ਇਤਿਹਾਸ ਦੇ ਪਹਿਲੂਆਂ ਦੇ ਮੱਦੇਨਜ਼ਰ ਪੰਥ ਵਿਰੋਧੀ, ਪੰਜਾਬ ਵਿਰੋਧੀ ਤਾਕਤਾਂ ਦੇ ਵੱਲੋਂ ਮਾਰੂ ਹਮਲੇ ਸਮੇਂ ਅਨੁਸਾਰ ਕੀਤੇ ਜਾਂਦੇ ਨੇ, ਉਹਨਾਂ ਦੀ ਬਾਬਤ ਗੱਲਬਾਤ ਕਰਾਂਗੇ। ਸਿਰਸਾ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਸਿਰਸਾ ਸਾਹਿਬ, ਬਹੁਤ ਤਰਾਸਦੀ ਵਾਲੀ ਗੱਲ ਹੈ ਕਿ ਜਦੋਂ ਕਿਸੇ ਮਾਰਸ਼ਲ ਕੌਮ ਨੂੰ, ਜਿਸ ਕੌਮ ਨੇ ਪੰਜਾਬ ਵਾਸਤੇ, ਭਾਰਤ ਦੀ ਆਜ਼ਾਦੀ ਵਾਸਤੇ 90% ਕੁਰਬਾਨੀਆਂ ਕੀਤੀਆਂ ਹੋਣ, ਤਾਂ ਉਸ ਦੇ ਇਤਿਹਾਸ ਨੂੰ ਟਾਰਗੇਟ ਕੀਤਾ ਜਾਵੇ।
ਕੋਈ ਬੜੀ ਵੱਡੀ ਇੱਕ ਸਾਜ਼ਿਸ਼ ਹੈ। ਇਸ ਸਾਜ਼ਿਸ਼ ਦੇ ਪਰਦੇਫਾਸ਼ ਕਰਨ ਵਾਸਤੇ ਦਾਸ ਪਹਿਲਾਂ ਤਾਂ ਇਕੱਲਾ ਸੀ, ਪਰ ਅੱਜ ਇਸ ਟਾਈਮ ਤੇ ਗੁਰੂ ਮਹਾਰਾਜ ਦੀ ਇੰਨੀ ਬਖਸ਼ਿਸ਼ ਹੋ ਰਹੀ ਹੈ ਕਿ ਇੱਥੇ ਕਿਸਾਨ ਜਥੇਬੰਦੀਆਂ ਵੀ, ਇੱਥੇ ਧਾਰਮਿਕ ਜਥੇਬੰਦੀਆਂ ਵੀ, ਇੱਥੇ ਆਮ ਤੌਰ ਤੇ ਜਿਹੜੇ ਸਿੱਖ ਨੇ ਉਹ ਵੀ, ਜਿਨ੍ਹਾਂ ਨੂੰ ਪਤਾ ਲੱਗ ਰਿਹਾ ਹੈ, ਉਹ ਵੀ ਇੱਥੇ ਆ ਰਹੇ ਨੇ ਤੇ ਹੁਣ ਇਹ ਅੱਗੇ ਚੱਲੇਗਾ। ਸਿਰਸਾ ਸਾਹਿਬ, ਕਿਤਾਬਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਸਟਾਲ ਲਾ ਕੇ ਬੈਠੇ ਹੋ, ਬਹੁਤ ਵੱਡੀਆਂ ਮੋਟੀਆਂ ਕਿਤਾਬਾਂ ਨੇ ਜਿਹੜੀਆਂ ਵਿਦਿਆਰਥੀਆਂ ਦੇ ਪੜ੍ਹਨ ਵਾਸਤੇ ਹੈ। ਉਹ ਵਿਦਿਆਰਥੀ ਜਿਹੜਾ ਉਸ ਕਿਤਾਬ ਨੂੰ, ਉਸ ਵਿਦਿਆ ਨੂੰ ਹਾਸਲ ਕਰਕੇ ਸੰਸਾਰ ਦੇ ਵਿੱਚ ਵਿਚਰਦਾ ਹੈ, ਪ੍ਰੇਰਨਾ ਲੈਂਦਾ ਹੈ, ਤਾਂ ਜਦੋਂ ਇਹ ਵਿਦਿਆਰਥੀ ਅਜਿਹੀਆਂ ਕਿਤਾਬਾਂ ਪੜ੍ਹਦੇ ਹੋਣਗੇ ਤਾਂ ਉਹਨਾਂ ਦਾ ਜਿਹੜਾ ਭਵਿੱਖ ਹੈ ਉਹਦੇ ਉੱਪਰ ਕਿਸ ਤਰ੍ਹਾਂ ਦੇ ਪ੍ਰਭਾਵ ਪੈ ਸਕਦੇ ਆ? ਇੱਕ ਤੁਹਾਨੂੰ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਬਹੁਤ ਵੱਡੀ ਸਾਜ਼ਿਸ਼ ਹੈ। ਕੌਮਾਂ ਇਤਿਹਾਸ ਤੇ ਜਿਉਂਦੀਆਂ ਨੇ। ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਹਦਾ ਇਤਿਹਾਸ ਖਤਮ ਕਰ ਦਿਓ ਤੇ ਕੌਮ ਆਪਣੇ ਆਪ ਖਤਮ ਹੋ ਜਾਏਗੀ। ਔਰ ਤਰਾਸਦੀ ਇਹ ਆ ਕਿ ਇਸ ਟਾਈਮ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਪਾਂ ਦਫ਼ਤਰ ਅੱਗੇ ਬੈਠੇ ਹਾਂ, ਚੇਅਰਮੈਨ ਦੇ ਦਫ਼ਤਰ ਅੱਗੇ ਬੈਠੇ ਹਾਂ ਧਰਨਾ ਲਾ ਕੇ। ਪਰਸੋਂ ਤੇ ਅੱਜ ਤੀਸਰਾ ਦਿਨ ਹੋ ਗਿਆ। ਤੇ ਕਿਉਂ ਬੈਠੇ ਹਾਂ? ਇਹ ਇਸੇ ਕਰਕੇ ਬੈਠੇ ਹਾਂ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਿੱਖ ਧਰਮ ਨੂੰ ਮੁੱਢੋਂ ਰੱਦ ਕਰਦੇ ਆ ਔਰ ਇੰਨੀ ਮਾੜੀ ਸ਼ਬਦਾਵਲੀ ਵੀ ਲਿਖੀ ਗਈ ਹੈ, ਅਤਨਿੰਦਨਯੋਗ। ਇਸ ਤਰ੍ਹਾਂ ਦੀਆਂ ਕਿਤਾਬਾਂ ਪਬਲਿਸ਼ ਕਰਾ ਕੇ ਤੇ ਸਾਡੇ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ, ਜਿਹਦੀ ਮਿਸਾਲ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ। ਔਰ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਇਹ ਵੀ ਕਲੀਅਰ ਕਰ ਦਿਆਂ ਥੋੜ੍ਹਾ ਜਿਹਾ ਕਿ ਕੱਲ੍ਹ ਨਾ ਇੱਕ ਮਨਜਿੰਦਰ ਸਿਰਸੇ ਦੀ ਮੈਂ ਅਖਬਾਰ ਦੇ ਵਿੱਚ ਟਵੀਟ ਪੜ੍ਹਿਆ, ਉਹਦਾ ਟਵੀਟ ਕੀਤਾ ਉਹਨੇ, ਅਜੀਤ ਅਖਬਾਰ 'ਚ ਖਬਰ ਲੱਗੀ ਸੀ। ਉਹ ਖਬਰ ਲੱਗੀ ਸੀ, ਕਹਿੰਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਇਹ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਲਿਖ ਰਹੀ ਆ ਤੇ ਉਹਨੇ ਹਾਈਲਾਈਟ ਵੀ ਕੀਤੇ ਨੇ। ਜਿਹੜੀਆਂ ਚੀਜ਼ਾਂ ਮੈਂ ਕਈ ਦਿਨਾਂ ਤੋਂ ਇੱਥੇ ਬੈਠਾ ਉਹ ਮਨਜਿੰਦਰ ਸਿਰਸਾ ਕੱਲ੍ਹ ਦਿਖਾ ਰਿਹਾ, ਚੈਨਲ ਤੇ ਵੀ ਦਿਖਾ ਰਿਹਾ। ਮੈਂ ਹੁਣ ਇੱਕ ਚੈਨਲ ਤੇ ਵੀ ਵੇਖ ਰਿਹਾ ਸਾਂ, ਖਬਰ ਚੱਲ ਰਿਹਾ ਸਾਂ। ਇਹਦੇ ਵਿੱਚ ਇਕੱਲੀ ਕਾਂਗਰਸ ਦੋਸ਼ੀ ਹੈ ਜਾਂ ਬਰਾਬਰ ਦੀਆਂ ਜਿਹੜੀਆਂ ਦੋਵੇਂ ਸਰਕਾਰਾਂ ਆ, ਅਕਾਲੀ ਦਲ ਆ, ਕਾਂਗਰਸ ਹੈ, ਦੋਨਾਂ ਨੂੰ ਦੋਸ਼ੀ ਮੰਨਦੇ ਹੋ ਜਾਂ ਇਕੱਲੇ ਕਾਂਗਰਸ ਹੀ ਹੈ? ਨਹੀਂ ਜੀ, ਮੈਂ ਤੁਹਾਨੂੰ ਇਹਦੇ ਵਿੱਚ ਬਹੁਤ ਕੁਝ ਲਿਆ ਕੇ ਤੁਹਾਡੇ ਸਾਹਮਣੇ ਲਿਆ ਰਿਹਾ। ਕਾਂਗਰਸ ਦੇ ਬਾਰੇ ਤਾਂ ਮੈਂ ਨਾ ਕਹਾਂਗਾ ਕਿ ਇਹ ਲਗਾਤਾਰ 5 ਸਾਲ ਤੋਂ ਚੱਲ ਰਹੇ ਆ, ਪਰ ਇਹ ਮੁੱਢ ਕਿੱਥੋਂ ਚੱਲਿਆ? ਆਹ ਕਿਤਾਬ ਹੈ ਤੁਹਾਡੇ ਸਾਹਮਣੇ। ਇਹ ਕਿਤਾਬ ਤੁਸੀਂ ਦੇਖੋ ਕਿ ਇਸ ਕਿਤਾਬ ਤੇ ਆਹ ਕਿਤਾਬ ਪੜ੍ਹ ਲਓ, ਹਿਸਟਰੀ ਆਫ ਪੰਜਾਬ, +2 ਦੇ ਬੱਚਿਆਂ ਲਈ। ਇਸ ਕਿਤਾਬ ਦਾ ਜਿਹੜਾ ਰਾਈਟਰ ਹੈ ਉਹ ਹੈਗਾ ਪ੍ਰੋਫੈਸਰ ਮਨਜੀਤ ਸਿੰਘ ਸੋਢੀ, ਜਲੰਧਰ ਤੋਂ। ਔਰ ਇਹ ਕਿਤਾਬ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 1/2/2008 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰਿਕਮੈਂਡ ਕੀਤੀ ਆ। ਆਹ ਪੱਤਰ ਨੰਬਰ ਹੈ ਔਰ ਮਿਤੀ ਹੈ। ਔਰ ਇਸ ਕਿਤਾਬ ਦੇ ਵਿੱਚ ਲਿਖਿਆ ਕੀ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਨਵੀਂ ਸੰਸਥਾ ਨਹੀਂ ਚਲਾਈ। ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਸਨ ਉਹਨਾਂ ਨੇ ਕਿਸੇ ਹਿੰਦੂ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ। ਜੇ ਨਵੀਂ ਸੰਸਥਾ ਨਹੀਂ ਚਲਾਈ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਫਿਰ ਕਿਵੇਂ ਹੋ ਗਏ? ਸਿੱਖ ਧਰਮ ਦਾ ਬਾਨੀ ਕੌਣ ਹੈ? ਇਹਨਾਂ ਤੋਂ ਪੁੱਛਿਆ ਜਾਵੇ। ਸੋ ਇਹ ਬੜਾ ਵਿਸਤਾਰ ਦੇ ਨਾਲ ਅਸੀਂ ਅੱਗੇ ਜਵਾਬ ਵੀ ਦਿੱਤੇ ਨੇ। ਔਰ ਸਿਰਸਾ ਸਾਹਿਬ, ਜੇ ਇੱਥੇ ਗੱਲ ਕਰੀਏ ਤਾਂ ਉਹਨਾਂ ਨੇ ਕਿਸੇ ਹਿੰਦੂ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ, ਤਾਂ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਜਨੇਊ ਦਾ ਵਿਰੋਧ ਆਉਂਦਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਜਤ ਗੰਢੀ 7 ਵੱਟ, ਉਹ ਜਨੇਊ ਦੀ ਗੱਲ ਕੀਤੀ ਹੈ, ਫਿਰ ਉਹ ਕਿਵੇਂ ਗੱਲ ਆ ਗਈ? ਮੈਂ ਇਹੀ ਬੇਨਤੀ ਕਰਾਂਗਾ ਜੀ, ਦੇਖੋ ਮੈਂ ਗੁਰਬਾਣੀ ਦੀ ਤੁਕ ਨਹੀਂ ਪੜਾਂਗਾ। ਕਈ ਵਾਰ ਅਸੀਂ ਇਸ ਤਰ੍ਹਾਂ ਜਦੋਂ ਗੁਰਬਾਣੀ ਦੀ ਤੁਕ ਪੜ੍ਹਦੇ ਹਾਂ ਤੇ ਉਹ ਗਲਤ ਵਿੱਚੋਂ ਕੋਈ ਸ਼ਬਦ ਬੋਲਿਆ ਜਾਂਦਾ। ਮੈਂ ਇਹ ਕਹਾਂਗਾ ਸਿੱਧੇ ਲਫ਼ਜ਼ਾਂ ਦੇ ਵਿੱਚ ਕਿ ਗੁਰੂ ਨਾਨਕ ਪਾਤਸ਼ਾਹ ਜੇਕਰ ਉਹਨਾਂ ਨੇ ਹਿੰਦੂ ਰੀਤੀ ਰਿਵਾਜਾਂ ਦਾ ਵਿਰੋਧ ਨਹੀਂ ਕੀਤਾ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਨੇਊ ਕਿਉਂ ਨਹੀਂ ਪਾਇਆ? ਉਹ ਜੇ ਗੰਗਾ ਤੇ ਗਏ, ਉੱਥੇ ਹਰਿਦੁਆਰ ਗਏ ਨੇ ਤੇ ਉੱਥੇ ਸੂਰਜ ਨੂੰ ਪਾਣੀ ਪਾ ਰਹੇ ਨੇ ਤੇ ਉਹਨਾਂ ਨੇ ਦੂਸਰੇ ਪਾਸੇ ਨੂੰ ਪਾਣੀ ਕਿਉਂ ਪਾਇਆ? ਸੋ ਬਹੁਤ ਕੁਛ ਹੈ ਜੋ ਹੈ ਆਸਾ ਦੀ ਵਾਰ ਦੇ ਵਿੱਚ, ਬਹੁਤ ਕੁਛ ਹੈ। ਸੋ ਇਹਦੇ ਵਿੱਚ ਅੱਗੇ ਹੋਰ ਵੀ ਬਹੁਤ ਕੁਛ ਲਿਖਿਆ ਹੈ ਤੇ ਇਹ 'ਚ ਸਿੱਟਾ ਵੀ ਉਹ ਕੱਢਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਸਨ ਉਹ ਇੱਕ ਸੁਧਾਰਕ ਸਨ, ਮਤਲਬ ਸਮਾਜ ਨੂੰ ਸੁਧਾਰਨ ਵਾਲੇ, ਕ੍ਰਾਂਤੀਕਾਰੀ ਨਹੀਂ, ਸੁਧਾਰਕ ਸਨ। ਇਹ ਉਹਨਾਂ ਨੇ ਲਿਖਿਆ। ਅੱਗੇ ਜੋ ਲਿਖਿਆ ਉਹ ਤੁਸੀਂ ਦੇਖੋ ਕਿ ਉਹ ਲਿਖਦੇ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਰੇ ਲਿਖਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਸਨ ਉਹਨਾਂ ਨੇ ਜਦੋਂ ਬੰਗਾਲ 'ਚੋਂ ਆਉਂਦੇ ਨੇ ਤੇ ਵਿਦਰੋਹ ਸ਼ੁਰੂ ਕਰਤਾ। ਜਦੋਂ ਉਹਨਾਂ ਨੇ ਵਿਦਰੋਹ ਕਰਤਾ ਤੇ ਉਹ ਵਿਦਰੋਹੀ ਹੋ ਗਏ ਤੇ ਉਹਨਾਂ ਨੇ ਹਾਂਸੀ ਤੋਂ ਲੈ ਕੇ
ਤੇ ਸਤਲੁਜ ਬਿਆਸ ਦਾ ਜਿਹੜਾ ਇਲਾਕਾ ਹੈ ਇਹਦੇ ਵਿੱਚ ਫਿਰ ਬਹੁਤ ਵੱਡਾ ਗਦਰ ਮਚਾਇਆ, ਲੁੱਟਾਂ ਸੁੱਟਾਂ ਕਰਨੀਆਂ, ਚੋਰਾਂ ਨੂੰ ਡਾਕ ਦੇਣੀਆਂ, ਆ ਤੁਸੀਂ ਵੇਖ ਸਕਦੇ ਹੋ। ਤੇ ਫਿਰ ਕਹਿੰਦਾ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਗਵਾਲੀਅਰ ਦੇ ਕਿਲੇ 'ਚ ਬੰਦ ਕੀਤਾ ਗਿਆ ਤੇ ਉਹਨਾਂ ਦੇ ਸਰੀਰ ਦੇ 4 ਟੁਕੜੇ ਕਰਕੇ ਤੇ ਗਵਾਲੀਅਰ ਦੇ ਕਿਲੇ ਦੇ 4 ਦਰਵਾਜ਼ਿਆਂ ਨਾਲ ਟੰਗੇ ਗਏ। ਕਿਸੇ ਅੱਜ ਤੱਕ ਤੁਸੀਂ ਨਹੀਂ ਸੁਣਿਆ ਹੋਣਾ, ਲੇਕਿਨ +2 ਦੀਆਂ ਕਿਤਾਬਾਂ ਦੇ ਵਿੱਚ 2008 ਤੋਂ ਲੈ ਕੇ ਇਹ ਜਿਹੜਾ ਅੱਜ ਤੱਕ ਇਹ ਬੱਚੇ ਪੜ੍ਹਦੇ ਆ ਰਹੇ। ਆਹ ਕਿਤਾਬ ਤੁਹਾਡੇ ਸਾਹਮਣੇ। ਜਿਹੜੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦਾ ਜ਼ਹਿਰ ਪਰੋਸ ਕੇ ਵਿਦਿਆ ਦੇ ਵਿੱਚ ਦੇ ਰਹੇ ਆ, ਕਦੇ ਅਜਿਹੇ ਜਿਹੜੇ ਸ਼ਰਾਰਤੀ ਸ਼ਖਸ ਨੇ ਉਹਨਾਂ ਦੇ ਨਾਲ ਤੁਹਾਡਾ ਵਾਰਤਾਲਾਪ, ਕਦੇ ਗੱਲਬਾਤ ਨਹੀਂ ਹੋਈ? ਮੇਰਾ 4 ਸਾਲ ਦਾ ਰਿਕਾਰਡ ਹੈ ਜੋ ਕਿ ਮੈਂ ਐਪਲੀਕੇਸ਼ਨਾਂ ਦਿੰਦਾ ਆ ਰਿਹਾ, ਔਰ ਇਹਦੇ ਸੰਬੰਧ ਵਿੱਚ ਮੈਂ ਮੁੱਖ ਮੰਤਰੀਆਂ ਨੂੰ ਮਿਲ ਚੁੱਕਾ, ਮੈਂ ਗਵਰਨਰ ਪੰਜਾਬ ਨੂੰ ਮਿਲ ਚੁੱਕਾ, ਮੈਂ ਹੁਣ ਤੱਕ ਕਿੰਨੀਆਂ ਐਪਲੀਕੇਸ਼ਨ, ਔਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆ ਜਿਹੜੀਆਂ ਰਿਪੋਰਟਾਂ ਕੀਤੀਆਂ ਨੇ ਹੁਣ ਤੱਕ, ਆ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੇ ਜਿਹੜਾ ਸੀ ਆਪਣੀ ਰਿਪੋਰਟ ਦੇ ਵਿੱਚ ਇਹ ਲਿਖਿਆ ਕਿ ਇਹਦੇ ਵਿੱਚ ਜਿਹੜੇ ਨੇ ਉਹ ਕੋਈ 18 ਤੋਂ 20 ਆਦਮੀ ਜਿਹੜੇ ਨੇ ਉਹ ਦੋਸ਼ੀ ਨੇ ਇਸ ਕਿਤਾਬ ਦੇ ਪਬਲਿਸ਼ ਕਰਨ ਦੇ ਵਿੱਚ। ਸੋ ਇਹ ਬਹੁਤ ਲੰਬੀ ਕਹਾਣੀ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਣਾ ਚਾਹਾਂਗਾ ਕਿ ਇਹ ਕਿਤਾਬ ਜਿਹੜੀ ਆ ਸਾਰੀ 45 ਰਿਪੋਰਟ ਹੈ। ਇਹਦੇ ਵਿੱਚ ਆ ਤੁਸੀਂ ਦੇਖ ਲਓ ਕਿ ਇਹਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 4 ਸਾਲ ਮੈਂ ਧੱਕੇ ਖਾਧੇ ਨੇ ਤੇ 4 ਸਾਲਾਂ ਬਾਅਦ ਆ ਰਿਪੋਰਟ ਮੈਨੂੰ 20 ਜਨਵਰੀ 2022 ਨੂੰ ਮਿਲੀ ਹੈ। ਤੇ ਫਿਰ ਇਹਦੇ ਵਿੱਚ ਉਹ ਤਾਂ ਜਿਹੜੇ ਨੇ ਕੋਈ 16 ਬੰਦਿਆਂ ਦਾ ਕਰ ਰਹੇ ਨੇ, ਵੈਸੇ 20 ਬੰਦੇ ਨੇ, 22 ਨੇ ਜਿਹੜੇ ਇਹਦੇ ਵਿੱਚ ਕਸੂਰਵਾਰ ਨੇ। ਆ ਕਸੂਰਵਾਰ ਠਹਿਰਾਤੇ ਨੇ ਲੇਕਿਨ ਕਾਰਵਾਈ ਕੋਈ ਨਹੀਂ। ਔਰ ਮੈਂ ਤੁਹਾਨੂੰ ਅੱਗੇ ਦੱਸਾਂਗਾ ਕਿ ਇਹ ਕਿਤਾਬ ਤੇ ਹੋ ਗਈ ਪ੍ਰੋਫੈਸਰ ਮਨਜੀਤ ਸਿੰਘ ਦੀ, ਆ ਜਿਹੜੀ ਆ 2008 ਤੋਂ ਲੈ ਕੇ ਤੇ ਜਿਹੜੀ ਲਗਾਤਾਰ ਚੱਲ ਰਹੀ ਆ। 2017 'ਚ ਮੇਰੇ ਕੋਲ ਆਈ ਤੇ ਫਿਰ ਮੈਂ ਇੱਥੇ ਜਿਹੜਾ ਸੀ ਜਦੋਂ ਕੰਪਲੇਂਟ ਕੀਤੀ ਆ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਪਤਾ ਲੱਗਦਾ ਹੈ ਤੇ ਉਹ ਫਿਰ 2018 ਦੇ ਵਿੱਚ 2 ਦਿਨ ਧਰਨਾ ਦਿੱਤਾ ਉਹਨੇ ਅੰਮ੍ਰਿਤਸਰ ਕੋਤਵਾਲੀ ਦੇ, ਜਿਹੜਾ ਕੋਤਵਾਲੀ ਥਾਣਾ ਜਿਹੜਾ ਪੁਰਾਣਾ ਜਿਹਨੂੰ ਕੋਤਵਾਲੀ ਕਿਹਾ ਜਾਂਦਾ, ਉੱਥੇ ਉਹਨੇ 2 ਦਿਨ ਧਰਨਾ ਦਿੱਤਾ। ਇੱਕ ਦਿਨ ਲੌਂਗੋਵਾਲ ਨੇ ਦਿੱਤਾ, ਇੱਕ ਦਿਨ ਸੁਖਬੀਰ ਨੇ ਦਿੱਤਾ ਤੇ ਉਹਨੇ ਜੁਮੇ ਲਾਇਆ ਕਿ ਜਿਹੜੀ ਕਾਂਗਰਸ ਪਾਰਟੀ ਆ ਇਹ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਲਿਖ ਰਹੀ ਆ ਤੇ ਇਹਨਾਂ ਦੇ ਖਿਲਾਫ ਉਹਨੇ ਧਰਨਾ ਲਾਇਆ। ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਉਹ ਕਿਤਾਬ ਤੇ ਹੋ ਗਈ 2008 ਦੀ, ਬਾਦਲਾਂ ਦੇ ਟਾਈਮ ਤੇ ਪੰਜਾਬ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਆਪਣਾ ਜਿਹੜਾ ਹੈਗਾ ਸੀ ਸਿੱਖਿਆ ਮੰਤਰੀ, ਉਹ ਸੀ ਉਸ ਟਾਈਮ ਤੇ ਡਾਕਟਰ ਦਲਜੀਤ ਸਿੰਘ ਚੀਮਾ। ਇਹਨਾਂ 22 ਬੰਦਿਆਂ ਦੇ ਖਿਲਾਫ ਮੈਂ ਦਰਖਾਸਤ ਦਿੱਤੀ ਹੋਈ ਆ ਪਰ ਕੋਈ ਕਾਰਵਾਈ ਨਹੀਂ। ਇਹ ਹੋ ਗਈ ਉਦੋਂ ਦੀ। ਤੇ ਆਹ ਕਿਤਾਬ ਜਿਹੜੀ ਆ ਇਹ ਫਿਰ ਜਿਹੜੀ ਆ ਇਹ 1/3/2017 ਨੂੰ ਇਹ ਵੀ ਉਸੇ ਟਾਈਮ ਤੇ ਡਾਕਟਰ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਆ ਤੇ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆ। ਇਹ ਕਿਤਾਬ ਉਹਨਾਂ ਦੇ ਟਾਈਮ ਤੇ ਦੁਬਾਰਾ ਫਿਰ ਰਿਕਮੈਂਡ ਹੋਈ ਆ। ਉਹਦਾ ਰਾਈਟਰ ਪ੍ਰੋਫੈਸਰ ਮਨਜੀਤ ਸਿੰਘ ਸੋਢੀ ਹੈ ਜਲੰਧਰ ਦਾ। ਇਹਦਾ ਜਿਹੜਾ ਰਾਈਟਰ ਹੈ ਇਹ ਹੈਗਾ ਪ੍ਰੋਫੈਸਰ MS ਸਮਾਨ ਹੁਸ਼ਿਆਰਪੁਰ ਤੋਂ। ਔਰ ਮੈਂ 1 ਹਫ਼ਤਾ ਪਹਿਲਾਂ ਆ ਬਿੱਲ ਲੈ ਕੇ ਜਿਹੜੀ ਆ ਇਹ ਕਿਤਾਬ ਖਰੀਦੀ ਆ। ਜਦੋਂ ਮੈਂ ਚੇਅਰਮੈਨ ਨੂੰ ਮਿਲਦਾ ਰਿਹਾ ਤੇ ਚੇਅਰਮੈਨ ਮੈਨੂੰ ਕਹਿੰਦਾ ਜੀ ਮੈਂ ਕਾਰਵਾਈ ਕਰ ਰਿਹਾ, ਸਭ ਕੁਝ ਹੋ ਰਿਹਾ, ਲੇਕਿਨ ਕੀਤਾ ਕੁਝ ਨਹੀਂ ਤੱਕ। ਜੇ ਸਮੁੱਚੇ ਰੂਪ ਦੇ ਵਿੱਚ ਲਾਈਏ ਤੇ ਕੁਝ ਕਿਤਾਬਾਂ ਜਿਹੜੀਆਂ ਪਬਲਿਸ਼ ਹੁੰਦੀਆਂ ਅਕਾਲੀਆਂ ਵੇਲੇ ਹੁੰਦੀਆਂ, ਕੁਝ ਕਾਂਗਰਸ ਦੇ ਵੇਲੇ ਹੁੰਦੀਆਂ। ਰਿਕਮੈਂਡ ਅਕਾਲੀਆਂ ਵੇਲੇ ਹੁੰਦੀਆਂ ਨੇ। ਔਰ ਹੈਰਾਨਗੀ ਇਸ ਗੱਲ ਦੀ ਹੈ ਕਿ ਸੁਖਬੀਰ ਬਾਦਲ ਵੀ ਧਰਨਾ ਲਾਉਂਦਾ ਹੈ, ਉਹ ਕਾਂਗਰਸ ਦੇ ਖਿਲਾਫ ਲਾਉਂਦਾ ਹੈ। ਕਿਤਾਬਾਂ ਉਹਨੇ ਰਿਕਮੈਂਡ ਕੀਤੀਆਂ ਨੇ। ਔਰ ਕੱਲ ਮਨਜਿੰਦਰ ਸਿਰਸਾ, ਯਾਰ ਮੈਂ ਤਾਂ ਉਹਦੀ ਜਿਹੜੀ ਆ ਰਿਕਾਰਡਿੰਗ ਸੁਣ ਕੇ ਉਹਦੀ ਖਬਰ ਵੇਖ ਕੇ ਹੈਰਾਨ ਹੋ ਗਿਆ। ਮਨਜਿੰਦਰ ਸਿਰਸਾ ਨੂੰ ਤੁਹਾਡੇ ਚੈਨਲ ਦੇ ਰਾਹੀਂ ਮੈਂ ਇੱਕ ਚੈਲੰਜ ਕਰਦਾ, ਉਹਨੇ ਜੁਮੇ ਲਾਇਆ ਕੇਵਲ ਕਾਂਗਰਸ ਦੇ ਤੇ ਕਾਂਗਰਸ ਨੂੰ ਮੈਂ ਦੋਸ਼ੀ ਠਹਿਰਾਉਣਾ ਵੀ ਇਹ ਜਿਹੜੀਆਂ ਕਿਤਾਬਾਂ ਨੇ ਬਾਦਲਾਂ ਦੇ ਟਾਈਮ ਤੋਂ ਉਹਨਾਂ ਦੇ ਟਾਈਮ ਤੇ ਪਬਲਿਸ਼ ਰਿਕਮੈਂਡ ਕਿਉਂ ਹੋਈਆਂ ਨੇ ਔਰ ਅੱਜ ਵੀ ਪਬਲਿਸ਼ ਹੋ ਰਹੀਆਂ ਨੇ। ਬਾਦਲ ਵੀ ਦੋਸ਼ੀ, ਕਾਂਗਰਸ ਵੀ ਦੋਸ਼ੀ ਤੇ ਮਨਜਿੰਦਰ ਸਿਰਸਾ ਜਿਹੜਾ ਉਹ ਕੱਲੀ ਕਾਂਗਰਸ ਨੂੰ ਦੋਸ਼ੀ ਬਣਾ ਰਿਹਾ। ਮੈਂ ਮਨਜਿੰਦਰ ਸਿਰਸੇ ਨੂੰ ਤੁਹਾਡੇ ਰਾਹੀਂ ਸੱਦਾ ਦੇਣਾ ਵੀ ਆ ਜਾ ਚੰਡੀਗੜ੍ਹ ਮੋਹਾਲੀ, ਜੇ ਨਹੀਂ ਉਹਨੂੰ ਪਤਾ ਤੇ ਅੰਬ ਸਾਹਿਬ ਗੁਰਦੁਆਰੇ ਦੇ ਲਾਗੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰ ਹੈ ਤੇ ਚੇਅਰਮੈਨ ਦੇ ਦਫ਼ਤਰ ਦੇ ਅੱਗੇ ਮੈਂ ਬੈਠਾ। 3 ਦਿਨ ਹੋ ਗਏ ਮੈਨੂੰ ਅੱਜ ਬੈਠੇ ਨੂੰ। ਤੇ ਆ ਜਾ ਉੱਥੇ ਆਪਾਂ ਦੋਵੇਂ ਬਹਿੰਦੇ ਆ ਵੀ ਆ ਜਿਹੜੀ ਕਿਤਾਬ ਦੀਆਂ ਤੂੰ ਕੱਲ ਜਿਹੜੀਆਂ ਖਬਰਾਂ ਲਾਈਆਂ ਨੇ ਵੀ ਕਾਂਗਰਸ ਜਿਹੜੀ ਆ ਇਹ ਸਿੱਖ ਇਤਿਹਾਸ ਨੂੰ ਵਿਗਾੜ ਕੇ ਰੱਖ ਰਹੀ ਆ, ਉਹ ਭਲਿਆ ਤੈਨੂੰ ਆ ਨਹੀਂ ਦਿਸੀਆਂ। ਹਾਂ ਦਿਓ ਜੀ, ਆ ਕਿਤਾਬ ਨਹੀਂ ਤੈਨੂੰ ਦੀਦੀ,
ਮਨਜਿੰਦਰ ਸਿਰਸਾ ਜੀ, ਆਹ ਕਿਤਾਬ ਤੇਰੇ ਆਕੇ ਬਾਦਲ ਦੇ ਟਾਈਮ ਤੇ ਇਹ ਪਬਲਿਸ਼ ਹੋਈ ਆ। ਬੇਸ਼ੱਕ ਤੂੰ ਬੀਜੇਪੀ ਚਲੇ ਗਿਆ, ਪਰ ਤੈਨੂੰ ਬਾਦਲਾਂ ਨੇ ਵੀ ਉਦੋਂ ਅਕਾਲੀ ਦਲ ਝੁੰਦਿਆ ਹੋਇਆ ਬੀਜੇਪੀ ਦੀ ਟਿਕਟ ਤੇ ਇਲੈਕਸ਼ਨ ਲੜਾਈ ਸੀ। ਤੁਹਾਡਾ 9 ਮਾਸ ਦਾ ਰਿਸ਼ਤਾ ਹੈ, ਤੁਹਾਡਾ ਪਤਨੀ ਦਾ ਰਿਸ਼ਤਾ ਹੈ। ਇਹ ਤੇ ਲੋਕਾਂ ਨੂੰ ਡਰਾਮੇ ਕਰਕੇ ਵਿਖਾ ਰਹੇ ਹੋ ਵੀ ਅੱਡ ਅੱਡ ਹੋ ਗਏ। ਅੱਜ ਬੀਜੇਪੀ 'ਚ ਗਿਆ ਤੂੰ, ਅੱਜ ਵੀ ਜੇ ਬੀਜੇਪੀ 'ਚ ਸੇ ਤੇ ਫਿਰ ਮੈਨੂੰ ਇਹ ਦੱਸ ਦੇ ਵੀ ਤੂੰ ਬਾਦਲਾਂ ਦੇ ਖਿਲਾਫ ਕਿਉਂ ਨਹੀਂ ਬੋਲਿਆ, ਕਿਉਂ ਨਹੀਂ ਜ਼ਬਾਨ ਤੇਰੀ ਬੋਲੀ। ਸਿਰਸਾ ਸਾਹਿਬ, ਤੁਹਾਡੀ ਗੋਦ ਦੇ ਵਿੱਚ ਗੁਰਬਿਲਾਸ ਪਾਤਸ਼ਾਹੀ 6ਵੀਂ ਕਿਤਾਬ ਪਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸੀ ਇਹ ਪਬਲਿਸ਼ ਹੋਈ ਸੀ। ਇਹਦੇ ਵਿੱਚ ਵਿਵਾਦਤ ਟਿੱਪਣੀਆਂ ਕੀਤੀਆਂ ਗਈਆਂ ਸੀ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਲੈ ਕੇ। ਮੈਂ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਤੁਹਾਡੇ ਦੁਆਰਾ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਗੁਰੂ ਸਾਹਿਬ ਜੀ ਦੇ ਕਿਰਦਾਰ ਪ੍ਰਤੀ ਜਿਹੜੇ ਸਵਾਲ ਉਠਾਏ ਗਏ ਸੀ। ਦੇਖੋ, ਇਸ ਤੋਂ ਪਹਿਲਾਂ ਮੈਂ ਔਰ ਪੂਰਾ ਕਰ ਲੈਣ ਦਿਓ ਮੈਨੂੰ। ਆ ਜਿਹੜਾ ਆ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਤੇ ਇਹਦਾ ਜਿਹੜੀਆਂ ਪੰਜਾਬ ਯੂਨੀਵਰਸਿਟੀਆਂ 'ਚ ਉਹ ਤੁਹਾਨੂੰ ਦੱਸਦਾ ਕਿ ਸਕੂਲਾਂ 'ਚ ਤੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ, ਇਹ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਪੜ੍ਹਾਈਆਂ ਜਾ ਰਹੀਆਂ ਨੇ, ਇਹ ਸਾਰਾ ਸਿੱਖ ਇਤਿਹਾਸ ਨੂੰ ਖਤਮ ਕਰਕੇ ਜਿਹੜਾ ਕਰਾਇਆ ਜਾ ਰਿਹਾ। ਔਰ ਇਹਦਾ ਅਸਲ ਦੋਸ਼ੀ ਕੌਣ ਹੈ? ਮੈਂ ਮਨਜਿੰਦਰ ਸਿਰਸਾ ਨੂੰ ਦੱਸਣਾ ਚਾਹਣਾ ਭਈ ਸਾਰਿਆਂ ਦਾ ਅਸਲ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਹੈ। ਜ਼ਬਾਨੀ ਨਹੀਂ ਕਹਿੰਦਾ। ਆ ਸਬੂਤ, ਆ ਗੁਰਬਿਲਾਸ ਪਾਤਸ਼ਾਹੀ 6ਵੀਂ ਆ ਸ਼੍ਰੋਮਣੀ ਕਮੇਟੀ ਨੇ ਪਬਲਿਸ਼ ਕੀਤੀ ਆ। ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਿਹਦਾ ਹੈ? ਪ੍ਰਕਾਸ਼ ਸਿੰਘ ਬਾਦਲ ਦਾ, ਉਹਦੇ ਪਰਿਵਾਰ ਦਾ, ਉਹਦੇ ਝੋਲੀ ਚੁੱਕਾਂ ਦਾ। ਜੇ ਅੱਜ ਜਥੇਦਾਰ ਨੇ ਬਾਦਲ ਦੇ ਤੋਤੇ, ਮੈਂ ਅਕਾਲ ਤਖਤ ਨੂੰ ਸਮਰਪਿਤ ਆ। ਮੈਂ ਸ਼੍ਰੋਮਣੀ ਕਮੇਟੀ ਦੀ ਕਦਰ ਕਰਦਾ। ਸ਼੍ਰੋਮਣੀ ਕਮੇਟੀ ਜਿਹੜੀ ਆ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹੋਂਦ ਚ ਆਈ ਸੀ। ਭਾਈ ਲਛਮਣ ਸਿੰਘ ਧਾਰੋਵਾਲੀ ਵਰਗਿਆਂ ਨੇ ਬਹੁਤ ਸ਼ਹਾਦਤਾਂ ਦਿੱਤੀਆਂ। ਉਸ ਬਾਰੇ ਦੱਸ ਦਿਓ, ਇਹਦੇ ਵਿੱਚ ਕੀ ਲਿਖਿਆ ਹੋਇਆ? ਇਹਦੇ ਚੋਂ 2 ਪੁਆਇੰਟ ਤੁਹਾਡੇ ਨਾਲ ਸਾਂਝੇ ਕਰਾਂਗਾ। ਇਹਦਾ ਰਾਈਟਰ ਕੋਈ ਨਹੀਂ, ਇਹਦੀ ਸੰਪਾਦਨਾ ਕਰਦਾ ਗਿਆਨੀ ਜੋਗਿੰਦਰ ਸਿੰਘ ਵਦਾਂਤੀ ਜਿਹੜਾ ਮਰ ਗਿਆ। ਇੱਕ ਹੈਗਾ ਪ੍ਰੋਫੈਸਰ ਅਮਰਜੀਤ ਸਿੰਘ, ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਉਹਦਾ ਪ੍ਰੋਫੈਸਰ ਹੈ। ਇਹ ਦੋਵੇਂ ਕਰਦੇ ਨੇ, ਆ ਦੇਖ ਸਕਦੇ ਹੋ। ਰਾਈਟਰ ਕੋਈ ਨਹੀਂ, ਪਬਲਿਸ਼ ਸ਼੍ਰੋਮਣੀ ਕਮੇਟੀ ਕਰਦੀ ਆ। ਇਹ 'ਚੋਂ ਸਿਰਫ 2 ਪੁਆਇੰਟ ਸਾਂਝੇ ਕਰਾਂਗਾ। ਇੱਕ ਉਸ ਵਕਤ ਦੀ ਗੱਲ ਹੈ ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪੁੱਤਰ ਪ੍ਰਾਪਤੀ ਦੇ ਵਰ ਵਾਸਤੇ ਜਾਂਦੇ ਨੇ ਦੂਜੀ ਵਾਰ। ਉਸ ਟਾਈਮ ਤੇ ਜਦੋਂ ਬਾਬਾ ਜੀ ਵਰ ਦੇ ਰਹੇ ਨੇ, ਇਹ ਪੰਨਾ ਨੰਬਰ ਦੱਸ ਦਿਓ। ਆਹ ਪੰਨਾ ਨੰਬਰ ਦੇਖ ਲਓ ਜੀ ਤੁਸੀਂ। ਆ ਕਿੰਨਾ ਜੀ? 15 ਪੰਨਾ ਨੰਬਰ 15। ਔਰ ਜੋ ਲਿਖਿਆ ਮੈਂ ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਸੁਣਾ ਦੇਣਾ। ਇਹ 4 ਲੈਣਾ ਨੇ ਸਿਰਫ, ਤੇ ਇਹ ਪੜ੍ਹ ਕੇ ਸੁਣਾਉਣਾ ਤੁਹਾਨੂੰ ਕੀ ਲਿਖਿਆ। ਜਦੋਂ ਬਾਬਾ ਜੀ ਪ੍ਰਸ਼ਾਦਾ ਛਕ ਰਹੇ ਆ, ਮਿੱਸੇ ਪ੍ਰਸ਼ਾਦੇ ਛਕ ਰਹੇ ਆ, ਤੇ ਖੁਸ਼ ਹੋ ਕੇ ਮਾਤਾ ਜੀ ਨੂੰ ਜਦੋਂ ਵਰ ਦੇ ਰਹੇ ਨੇ, ਲਿਖਿਆ ਸੰਬਤ 16 ਸਹਿ ਭੈ 51 ਉੱਪਰ ਜਾਨ, ਅੱਸੂ ਦਿਨ 21ਵੀਂ ਬੁੱਢੇ ਬਚਨ ਬਖਾਨ, ਤਿਸੀ ਛਿਣਕ ਮਾਤਾ ਉਦਰ ਕੀਨੋ ਪੌਣ ਨਿਵਾਸ, ਮਾਤਾ ਮਨ ਹਰਕਤ ਪਈ ਚਿਤ ਮੇ ਬੜਿਓ ਉਲਾਸ। ਅੱਗੇ ਬਹੁਤ ਕੁਝ ਲਿਖਿਆ। ਉਹਦਾ ਪੈਣ ਦਾ ਭਾਵ ਇਹ ਆ ਕਿ ਜਦੋਂ ਮਾਤਾ ਜੀ ਨੂੰ ਵਰ ਦਿੱਤਾ ਤੇ ਮਾਤਾ ਜੀ ਦਾ ਪੇਟ ਉਸੇ ਟਾਈਮ ਤੇ ਗਰਭਵਤੀ ਔਰਤ ਵਰਗਾ ਹੋ ਗਿਆ ਤੇ ਮਾਤਾ ਜੀ ਬੜੇ ਖੁਸ਼ ਹੋਏ। ਗੁਰੂ ਜੀ ਨੂੰ ਪਤਾ ਲੱਗਾ, ਬੜੇ ਖੁਸ਼ ਹੋਏ। ਤੇ ਅਗਲੇ ਪੰਨਿਆਂ 'ਚ ਲਿਖਿਆ ਹੈ ਕਿ ਫਿਰ ਬਹੁਤ ਗੁਰੂ ਜੀ ਨੇ ਲੋਕਾਂ ਨੂੰ ਦਾਨ ਦਸ਼ਨਾ ਦਿੱਤੀ। ਇਹ ਇਸ ਕਿਤਾਬ 'ਚ ਹੈ। ਅਗਲਾ ਸੁਣ ਲਓ। ਦੂਸਰੀ ਉਸ ਵਕਤ ਦੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ। ਆ ਜੇ ਇਹ ਪੰਨਾ ਨੰਬਰ ਹੈਗਾ 295। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦਰਬਾਰ ਜਿਹੜਾ ਉਹ ਲਾਹੌਰ ਕਾਜੀ ਦੇ ਘਰ ਦੇ ਕੋਲ ਲੱਗਿਆ। ਕਾਜੀ ਦੀ ਪੁੱਤਰੀ ਕੌਲਾਂ ਜਿਹੜੀ ਆ ਉਹ ਬਾਰੀ ਖੋਲ ਕੇ ਤੇ ਉਧਰ ਵੇਖ ਰਹੀ ਆ। ਤੇ ਉਸ ਟਾਈਮ ਦੇ ਉੱਤੇ ਗੁਰੂ ਸਾਹਿਬ ਕੌਲਾਂ ਨੂੰ ਸੰਬੋਧਨ ਹੋ ਕੇ ਕੀ ਕਹਿੰਦੇ ਆ? ਕੌਲਾਂ ਨੂੰ ਕਹਿੰਦੇ ਆ ਵੀ ਕਾਜੀ ਪੁੱਤਰੀ ਕੌਲਾਂ ਨਾਮ, ਸੱਸ ਬਦਨੀ ਸੂਰਤ ਅਬਰਾਹਮ, ਕਾਜੀ ਧਾਮ ਨਿਕਟ ਗੁਰ ਡੇਰਾ, ਅਟਾ ਝਰੋਖੇ ਬੈਠ ਸੋਹੇਰਾ, ਸ੍ਰੀ ਗੁਰੂ ਤਾਕੋ ਕਹਾ ਸੁਨਾਏ, ਸਿੱਖ ਸੰਗਤ ਬੈਠੇ ਗੁਣ ਗਾਏ, ਤੋਹੇ ਦੇਖ ਸਭ ਕਾ ਮਨ ਮੋਹੇ, ਦੈ ਕਵਾੜ ਬਾਰੀ ਨਾ ਜੋ ਹੈ। ਭਾਵ ਇੱਥੇ ਅਕਾਲ ਪੁਰਖ ਦੀ ਉਸਤਤ ਹੋ ਰਹੀ ਆ, ਪਰ ਤੇਰੀ ਸੂਰਤ ਵੱਲ ਵੇਖ ਕੇ ਸਿੱਖਾਂ ਦਾ ਮਨ ਨਹੀਂ ਲੱਗ ਰਿਹਾ ਤੇ ਤੂੰ ਬਾਰੀ ਬੰਦ ਕਰ ਦੇ। ਉਹ ਸਿੱਖ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੋਣ, ਅਕਾਲ ਪੁਰਖ ਦੀ ਉਸਤਤ ਹੁੰਦੀ ਹੋਵੇ ਤੇ ਗੁਰੂ ਸਾਹਿਬ ਇੱਕ ਲੜਕੀ ਨੂੰ
ਇਹ ਗੱਲ ਕਹਿ ਰਹੇ ਹੋਣ ਕਿ ਤੂੰ ਬਾਰੀ ਬੰਦ ਕਰ ਦੇ, ਤੇਰੀ ਸੂਰਤ ਵੱਲ ਵੇਖ ਕੇ ਸਿੱਖਾਂ ਦਾ ਮਨ ਨਹੀਂ ਲੱਗ ਰਿਹਾ। ਕੀ ਮੈਂ ਸਵਾਲ ਕਰਾਂਗਾ ਤੁਹਾਡੇ ਚੈਨਲ ਰਾਹੀਂ, ਤੁਹਾਡੇ ਤੇ ਵੀ ਕਰਾਂਗਾ ਜਿੰਨੇ ਬੈਠੇ ਹੋ ਸਾਰੇ, ਕੀ ਇਹ ਗੱਲ ਠੀਕ ਹੈ? ਐਡਾ ਜ਼ੁਲਮ? ਔਰ ਸ਼੍ਰੋਮਣੀ ਕਮੇਟੀ ਪਬਲਿਸ਼ ਕਰੇ। ਅਗਲੀ ਸੁਣ ਲਓ, ਇਹ ਮਨਜਿੰਦਰ ਸਿਰਸਾ, ਸੁਣ ਲਾ ਜਰਾ ਧਿਆਨ ਨਾਲ। ਆ ਕਿਤਾਬ ਸ਼੍ਰੋਮਣੀ ਕਮੇਟੀ ਪਬਲਿਸ਼ ਕਰਦੀ ਆ। ਇਸ ਕਿਤਾਬ ਦਾ ਨਾਮ ਸਿੱਖ ਇਤਿਹਾਸ। ਰਾਈਟਰ ਕੋਈ ਨਹੀਂ, ਪਬਲਿਸ਼ ਸ਼੍ਰੋਮਣੀ ਕਮੇਟੀ ਕਰਦੀ ਆ। ਮੈਨੂੰ ਸ਼ਰਮ ਆਉਂਦੀ ਹੈ ਇਸ ਕਿਤਾਬ 'ਚ ਕੀ ਲਿਖਿਆ। ਇਸ ਕਿਤਾਬ ਦਾ ਰਾਈਟਰ ਕੋਈ ਨਹੀਂ, ਪਬਲਿਸ਼ ਸ਼੍ਰੋਮਣੀ ਕਮੇਟੀ ਕਰੇ। ਔਰ ਇਹ 'ਚੋਂ ਮੈਂ ਤੁਹਾਡੇ ਨਾਲ ਉਹ ਪੁਆਇੰਟ ਸਾਂਝੇ ਕਰਾਂਗਾ ਜਿਹੜੇ ਦੱਸਣੇ ਬੜੇ ਜ਼ਰੂਰੀ ਨੇ, ਪਰ ਹੈ बड़े शर्मनाक। नानक का गुरु एक मुसलमान था, नानक मुगलों को भारत में लाया, नानक ने हिंदू धर्म ही अपनाया था। नानक मर गया, अंगद आ गया, अर्जन ने आत्महत्या करी थी। अर्जन के मरने के बाद हरगोबिंद का दिमागी संतुलन खो गया था। हरगोबिंद बहुत डरपोक आदमी था, सोते समय मौत के भय से 60 बंदूकधारी पैरे पर खड़े रखता था। अगली गल जरा ध्यान ना सुनियो। हर राय के 2 पुत्र थे। जब हर राय मरा उस वक्त बड़े बेटे की उम्र 15 वर्ष और छोटे की 6 वर्ष की थी, लेकिन बड़े बेटे को गद्दी नहीं दी क्योंकि वो नौकरानी के पेटों था। लानत है इन्हां लोकां दे जिन्हां ने एक किताब पब्लिश की है कि साडे गुरुआं दा जीवन इहो जिहा सी। उस नौकरानी दे पेटों बच्चे जन्मदे सी। और मनजिंदर सिरसा तैनूं आ किताब क्यों दिसी होए? इत्थे क्यों नहीं बोलदा? बोल इत्थे। फिर आगे की लिखा है, तेग बहादुर हंसी के पास जंगलों में लुक के रहता था, चोरों डकैतों सरकार के बागियों को पनाह देता था। जब सरकार को पता चला पकड़ के ले गए, कत्ल कर दिया। आगे लिखा, गोविंद ने पुत्रों के वियोग में आत्महत्या करी थी। एक किताब श्रोमणी कमेटी पब्लिश कर दिया, किदे कहते कर दिया, स्टोरी लंबी है पर एक खरड़ा जड़ा ये तुसी सारी वीडियो वेख सकते जे। बलदेव सिंह सरसा यूट्यूब ते खोलो, चैनल आ जाएगा, खुल जाएगा, सारिया स्टोरियां मेरिया आ जाएगियां। 16 मार्च 2013 डे एंड नाइट टीवी चैनल वेख लो। दोबारा फिर दसना चाहांगा, 16 मार्च 2013 डे एंड नाइट टीवी चैनल वेख लो। 24 मिनट की वीडियो है, पता लग जू एक खरड़ा जड़ा नागपुर तो किस तरह तैयार होया, क्यों तैयार होया, फिर श्रोमणी कमेटी को किवें आया। वो ये दस्या मैं भी ये खरड़ा बादल को आया। बादल ने अपने चहेते नूं श्रोमणी कमेटी च उत्थे दिता। ये 1999 खालसे दे 300 साला साजना दिवस नूं समर्पित बादल दे हुक्मां ते श्रोमणी कमेटी च बैठा ओदा तले चट ਉਹ ਕਿਤਾਬ ਨੂੰ ਆਪ ਪਬਲਿਸ਼ ਕਰਾਉਂਦਾ ਹੈ। ਸਿਰਸਾ ਸਾਹਿਬ, ਪੂਰੀ ਗੱਲ ਕਰੀਏ ਤਾਂ ਬਹੁਤ ਤਰਾਸਦੀ ਵਾਲੀ ਗੱਲ ਹੈ। ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਦੋਂ ਅਸੀਂ ਭਾਰਤ ਦੇ ਜਾਂ ਪੰਜਾਬ ਦੇ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਵਿਸ਼ਵਾਸ ਉੱਠ ਜਾਂਦਾ ਹੈ। ਤਾਂ ਸਿੱਖ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੁਮਾਇੰਦਾ ਪਾਰਟੀ ਹੈ ਸਿੱਖਾਂ ਦੀ, ਪਰ ਇਸ ਤਰੀਕੇ ਦੇ ਨਾਲ ਜਿਹੜੀਆਂ ਪੁਸਤਕਾਂ ਰਿਲੀਜ਼ ਹੋਣੀਆਂ, ਪਬਲਿਸ਼ ਹੋਣੀਆਂ, ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਲੱਗਦੇ ਆ। ਤਾਂ ਜੇ ਸਮੁੱਚੇ ਰੂਪ ਦੇ ਵਿੱਚ ਗੱਲ ਕਰੀਏ, ਤੁਹਾਡਾ ਵਾਰਤਾਲਾਪ ਹੋਇਆ, ਉਹਨਾਂ ਦੀ ਨਿਗਰਾਨ ਦੇ ਵਿੱਚ ਲੈ ਕੇ ਆਏ ਹੋ ਤਾਂ ਸਮੁੱਚੇ ਮਸਲੇ ਨੂੰ, ਤਾਂ ਕਿਸ ਤਰ੍ਹਾਂ ਦਾ ਕੋਈ ਜਵਾਬ ਮਿਲਦਾ ਤੁਹਾਨੂੰ? ਆ ਤੁਸੀਂ ਵੇਖ ਸਕਦੇ ਜੇ ਵੀ ਕਿਸ ਤਰ੍ਹਾਂ ਮੈਂ ਐਪਲੀਕੇਸ਼ਨਾਂ ਦਿੱਤੀਆਂ ਨੇ, ਪੁਲਿਸ ਦੀਆਂ ਕੀ ਰਿਪੋਰਟਾਂ ਨੇ, ਸ਼੍ਰੋਮਣੀ ਕਮੇਟੀ ਨੇ ਕੀ ਕੀਤਾ ਹੈ ਉਹ ਵੀ ਜਰਾ ਵੇਖ ਲਓ। ਉਹਨਾਂ ਨੇ ਜਦੋਂ ਮੈਂ 2008 'ਚ ਕੇਸ ਕੀਤਾ ਹੈ, ਆ ਮੈਂ ਸਾਰੇ ਹਵਾਲੇ ਦਿੱਤੇ ਸੀ, ਕਿਉਂਕਿ ਨਾਂ ਲੈਣ ਤੋਂ ਗਰੇਜ ਨਹੀਂ ਕਰਨਾ ਚਾਹੀਦਾ, पर प्रेस वाले कई बार महसूस करते हैं भाई फलाने बंदे का नाम क्यों लिया जा रहा। आ मैं एप्लीकेशन दी सी पुलिस कमिश्नर अमृतसर नूं, DGP पंजाब नूं, गृह मंत्री पंजाब नूं आ एप्लीकेशन दी, हवाला दिता सी कि स्पोक्समैन अखबार ने एक बार जिहड़ी सी छोटी जी हवाले नाल खबर दी, उत्ते उन्हें लिखती तौर पर माफ़ी मंग ली, लेकिन उत्ते पुलिस परचा दर्ज करा गया। आ मैं वो परचे का हवाला जड़ा वो सारा दिता है। आ सारा वो परचे का हवाला है जड़ा जोगिंदर सिंह के खिलाफ परचा दिता गया सी। आ वो हवाला सारा वो। मैं क्या भी जे जोगिंदर सिंह वालों माफ़ी मंगण के बाद उत्ते फिर श्रोमणी कमेटी परचा कराउंदी है,
ਜਿਸ ਸ਼੍ਰੋਮਣੀ ਕਮੇਟੀ ਨੇ ਆ ਕਿਤਾਬ ਪਬਲਿਸ਼ ਕੀਤੀ ਆ ਉਹ ਪੜਤਾਲ ਕਰਾ ਕੇ ਉਹ ਕਾਲੇ ਮੂੰਹ ਵਾਲੀਆਂ ਭੇਡਾਂ ਨੂੰ ਸਾਹਮਣੇ ਕਿਉਂ ਨਹੀਂ ਲਿਆਉਂਦੀ। ਪਰ ਪੁਲਿਸ ਨੇ ਕੀ ਰਿਪੋਰਟ ਦਿੱਤੀ ਆ, ਪੁਲਿਸ ਕੋਲੇ ਕੀ ਜਾ ਕੇ ਦਿੰਦੇ ਨੇ, ਉਹ ਆ ਤੁਹਾਡੇ ਸਾਹਮਣੇ ਆ ਪੁਲਿਸ ਦੀ ਰਿਪੋਰਟ ਆ ਇਸ ਕਿਤਾਬ ਦੇ ਸੰਬੰਧ ਵਿੱਚ। ਖਾਲਸਾ ਜੀ, ਮੈਨੂੰ ਇਹਨਾਂ ਕਦੀ ਹਿਰਖ ਨਹੀਂ ਆਇਆ। ਠੀਕ ਹੈ, ਮੈਂ ਕੇਸ ਲੜ ਰਿਹਾ, ਮੈਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾ ਰਿਹਾ, ਪਰ ਮੈਨੂੰ ਕੱਲ ਦਾ ਬਹੁਤ ਗੁੱਸਾ ਹੈ। ਮਨਜਿੰਦਰ ਸਿਰਸਾ, ਜੇ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਤੇ ਮੇਰਾ ਚੈਲੰਜ ਹੈ ਤੈਨੂੰ, ਆ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਅੱਗੇ ਮੈਂ ਬੈਠਾ, ਮੇਰੇ ਕੋਲ ਕੋਈ ਸਿਕਿਉਰਿਟੀ ਨਹੀਂ ਗਈ, ਮੇਰੇ ਕੋਲ ਕੋਈ ਬਾਡੀਗਾਰਡ ਨਹੀਂ ਗਏ। ਆ ਥਾਣੇ, ਜਿਹੜੇ ਥਾਣੇ ਦੇ ਏਰੀਆ 'ਚ ਬੈਠਾ, ਉੱਥੋਂ ਦਾ ਇੱਕ ਸਿਪਾਹੀ ਵੀ ਨਹੀਂ ਆ, ਤੇ ਮੇਰੇ ਕੋਲ ਆਪਣਾ ਲਾਇਸੈਂਸ ਵੀ ਨਹੀਂਗਾ। ਮੇਰੇ ਕੋਲ ਮੇਰੇ ਪਰਿਵਾਰ ਦਾ ਕੋਈ ਮੈਂਬਰ ਨਹੀਂ, ਕੋਈ ਡਾਂਗਾਂ ਬਰਛਿਆਂ ਵਾਲੇ ਨਹੀਂ ਗੇ। ਤੇ ਜੇ ਤੂੰ ਮਾਂ ਦਾ ਦੁੱਧ ਪੀਤਾ, ਇੱਥੇ ਆ ਮੇਰੇ ਨਾਲ, ਤੇ ਜੇ ਤੈਨੂੰ ਨਹੀਂ ਪਤਾ ਤੇ ਮੈਂ ਤੈਨੂੰ ਦੱਸਾਂ ਭਈ ਜਿੱਥੇ ਕਾਂਗਰਸ ਦੋਸ਼ੀ ਆ, ਜਿਨੇ ਆ 5 ਸਾਲ ਕਿਤਾਬਾਂ ਪਬਲਿਸ਼ ਕੀਤੀਆਂ ਨੇ ਸਿੱਖ ਧਰਮ ਨੂੰ ਮੁੱਢੋਂ ਰੱਦ ਕਰਕੇ, ਜਿਨ੍ਹਾਂ 'ਚ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਧਰਮ ਦੇ ਪ੍ਰਚਾਰਕ ਸਨ। ਮੈਂ ਪੁੱਛਣਾ ਚਾਹੁੰਦਾ ਤੇਰੇ ਤੋਂ, ਭਈ ਤੈਨੂੰ ਇਹਨਾਂ ਕਿਤਾਬਾਂ ਦਾ ਨਹੀਂ ਪਤਾ? ਜੇ ਨਹੀਂ ਪਤਾ ਤੇ ਆ ਜਾ ਫਿਰ ਇੱਥੇ। ਤੂੰ ਬਾਦਲਾਂ ਦੇ ਖਿਲਾਫ ਕਿਉਂ ਨਹੀਂ ਬੋਲਿਆ? ਸਿਰਸਾ ਸਾਹਿਬ, ਤੁਹਾਡੇ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ। 2 ਦਿਨ ਹੋ ਚੁੱਕੇ ਨੇ, ਕੋਈ ਤੀਜਾ ਦਿਨ ਸ਼ੁਰੂ ਹੋ ਚੁੱਕਾ ਹੈ, ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ? ਕੋਈ ਨੁਮਾਇੰਦਾ ਆਇਆ? ਹੋਈ ਗੱਲ, ਪਰਸੋਂ 5 ਘੰਟੇ ਗੱਲਬਾਤ ਹੋਈ ਆ। ਆ ਸਰਦਾਰ ਗੁਰਨਾਮ ਸਿੰਘ ਜੀ ਸੰਧੂ ਸਾਹਿਬ ਬੈਠੇ ਨੇ, ਇਹ ਨਾਲ ਸਨ। 16-17 ਆਦਮੀ ਸਾਹੀਂ ਜਿਨ੍ਹਾਂ ਦੇ ਸਾਹਮਣੇ ਗੱਲ ਹੋਈ ਆ। ਉਹ ਕਹਿਣ ਲੱਗਿਆ ਕਿ ਆਹ ਜਿਹੜੀ ਕਿਤਾਬ ਹੈ, ਆ 2008 ਵਾਲੀ, ਇਹਦੀ ਅਸੀਂ ਪੜਤਾਲ ਕਰਾਤੀ ਆ, ਅੱਜ ਜਿਹੜੀ ਮੈਂ ਤੁਹਾਨੂੰ ਪਹਿਲਾਂ ਵਿਖਾਈ ਆ, ਤੇ ਇਹਦੇ ਖਿਲਾਫ ਕਾਰਵਾਈ ਚੱਲ ਰਹੀ ਆ, ਤੇ ਇਹਦੀ ਵੀ ਅਸੀਂ ਪੜਤਾਲ 15 ਦਿਨਾਂ 'ਚ ਕਰਾ ਦਿਆਂਗੇ। ਮੋਰਚਾ ਕਦੋਂ ਤੱਕ ਜਾਰੀ ਰਹੂ ਫਿਰ? ਜਿੰਨਾ ਚਿਰ ਇਨਸਾਫ ਨਹੀਂ ਮਿਲਦਾ, ਜਿੰਨਾ ਚਿਰ ਆ ਕਿਤਾਬਾਂ ਲਿਖਣ ਵਾਲਿਆਂ ਦੇ ਖਿਲਾਫ ਪੁਲਿਸ ਪਰਚਾ ਦਰਜ ਨਹੀਂ ਹੁੰਦਾ, ਅੱਗੇ ਤੋਂ ਗਰੰਟੀ ਨਹੀਂ ਮਿਲਦੀ ਲਿਖਤੀ ਤੌਰ ਤੇ ਭਈ ਗਾਂ ਬੱਚਿਆਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਇਤਿਹਾਸ ਨਹੀਂ ਪੜ੍ਹਾਇਆ ਜਾਵੇਗਾ, ਉਹਨਾਂ ਚਿਰ ਮੋਰਚਾ ਜਾਰੀ। ਬਹੁਤ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਕਿਸੇ ਕੌਮ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕਰਨਾ, ਉਹਨਾਂ ਦੇ ਇਤਿਹਾਸ ਦੇ ਉੱਪਰ ਸ਼ੰਕੇ ਕਰਕੇ ਜਿਹੜਾ ਇਤਿਹਾਸ ਨੂੰ ਰੱਦ ਕਰਨ ਦਾ ਯਤਨ ਕਰਨਾ, ਔਰ ਕਿਸੇ ਧਰਮ ਦੇ ਨਾਲ ਜੋੜ ਦੇਣਾ, ਜਿਹੜੀਆਂ ਗਤੀਵਿਧੀਆਂ ਦੇ ਵਿਰੁੱਧ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੁੱਚੇ ਧਰਮ ਨੇ, ਸਮੁੱਚੇ ਜਿਹੜਾ ਵਰਗ ਨੇ ਆਵਾਜ਼ ਉਠਾਈ ਸੀ, ਉਸੇ ਵਰਗ ਦੇ ਨਾਲ ਮੁੜ ਤੋਂ ਜੋੜ ਦੇਣਾ। ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਪਰ, ਜਿਹੜੀ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਾਂ ਪੰਜਾਬ ਦੇ ਅੰਦਰ 2 ਸਰਗਰਮ ਰਹੀਆਂ ਸਰਕਾਰਾਂ ਨੇ, ਉਹਨਾਂ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਬਲਦੇਵ ਸਿੰਘ ਸਿਰਸਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਪੱਕਾ ਧਰਨਾ ਲਗਾਇਆ ਹੈ। ਮੰਗ ਹੈ ਕਿ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਪੂਰੀ ਤਰ੍ਹਾਂ ਦੇ ਨਾਲ ਇਨਸਾਫ ਨਹੀਂ ਮਿਲ ਜਾਂਦਾ ਔਰ ਦੋਸ਼ੀਆਂ ਦੇ ਵਿਰੁੱਧ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।